ਫੈਡ ਵਾਲੇ ਬੈਠੇ ਆ, ਸਿਰ ਜੋੜ ਕੇ ਬੈਠੇ ਆ। ਕੋਈ ਕਹਿੰਦਾ 50 ਬੇਸਿਸ ਪੁਆਇੰਟ, ਕੋਈ ਕਹਿੰਦਾ 75 ਬੇਸਿਸ ਪੁਆਇੰਟ ਜਿਹੜਾ ਇੰਟਰਸਟ ਰੇਟ ਵਧਾਇਆ ਜਾ ਸਕਦਾ ਆ। ਇਹਨਾਂ ਦਾ ਅਸਰ ਆਪਾਂ ਮਾਰਗੇਜ ਇੰਡਸਟਰੀ ਦੇ ਉੱਤੇ ਕਿੱਦਾਂ ਦੇਖਾਂਗੇ? ਹੋਮ ਲੋਨਸ ਦੇ ਉੱਤੇ ਕੀ ਅਸਰ ਰਹੇਗਾ? ਹਾਂਜੀ, ਜਿਹੜੀ ਤੁਸੀਂ ਗੱਲ ਕਹੀ ਆ ਬਿਲਕੁਲ ਸੱਚੀ ਆ ਕਿ ਅੱਜ ਅਨਾਉਂਸਮੈਂਟ ਹੋਣੀ ਆ ਕਿ ਇੰਟਰਸਟ ਰੇਟ ਦੀ ਕਿੰਨੀ ਇਨਕਰੀਮੈਂਟ ਹੁੰਦੀ ਆ, ਤੇ ਇਹਦਾ ਇਫੈਕਟ ਜਿਹੜਾ ਵਾ ਕਹਿ ਲਓ ਕਿ ਬਹੁਤ ਡਰਾਸਟਿਕ ਪੈ ਰਿਹਾ ਵਾ, ਸਪੈਸ਼ਲੀ ਰੀਫਾਈਨੈਂਸ ਤੇ ਰੀਫਾਈਨੈਂਸਿੰਗ ਕਹਿ ਲਓ ਕਿ ਬਿਲਕੁਲ ਹੀ ਖਤਮ ਹੋਈ ਆ, ਕਿਉਂਕਿ ਇੰਟਰਸਟ ਰੇਟ ਜਿਹੜੇ ਉਹ ਕਾਫੀ ਹਾਈ ਹੋ ਗਏ। ਤੇ ਦੂਜਾ ਜਿਹੜਾ ਰੀਅਲ ਸਟੇਟ ਦਾ ਵਾ, ਹਾਂ ਉਹਦੇ ਤੇ ਵੀ ਫਰਕ ਜਿਹੜਾ ਉਹ ਦਿਖ ਰਿਹਾ ਵਾ। ਜਿਵੇਂ ਮੈਂ ਪਹਿਲਾਂ ਤੁਹਾਡੇ ਤੁਸੀਂ ਗੱਲਬਾਤ ਕਰ ਰਹੇ ਸੀ ਕਿਵੇਂ ਜਿਹੜੀਆਂ ਜੌਬਸ ਜਾ ਰਹੀਆਂ ਵੱਡੀਆਂ ਵੱਡੀਆਂ ਕੰਪਨੀਜ਼ ਤੋਂ ਜੀ, ਤੇ ਹਾਂ ਜ਼ਰੂਰ ਫਰਕ ਪੈ ਰਿਹਾ ਉਹਦੇ ਨਾਲ। ਅੱਗੇ ਕੀ ਸੀਗਾ ਕਿ ਜਿਹੜਾ ਘਰ ਤੁਸੀਂ ਵੇਚਣਾ ਲਾ ਰਹੇ ਸੀਗੇ ਤੇ ਬਾਇਰ ਸੀਗੇ ਕਾਫੀ, ਤੇ ਮਾਰਕੀਟ 'ਚ ਪਿੱਛੇ ਆਉਂਦਾ ਸੀ ਪਹਿਲਾਂ ਹੀ ਕੋਈ ਨਾ ਕੋਈ ਉਹਦੀ ਆਫਰ ਜਾਂ ਓਵਰ ਦਾ ਪ੍ਰਾਈਸ ਆ ਜਾਂਦੀ ਸੀ। ਹੁਣ ਜ਼ਰੂਰ ਆ ਕਿ ਘਰ ਤੁਹਾਨੂੰ ਵੇਖਣ ਨੂੰ ਜਾਂ ਜਿਹੜੇ ਵਿਕ ਰਹੇ ਘਰ ਆ ਉਹ ਮਾਰਕੀਟ 'ਚ ਦਿਖ ਰਹੇ ਆ, ਸੋ ਫਰਕ ਜਿਹੜਾ ਉਹ ਮਹਿਸੂਸ ਹੋ ਰਿਹਾ ਵਾ। ਜੀ ਬਿਲਕੁਲ। ਸੋ ਜਦੋਂ ਇਹੋ ਜਿਹਾ ਮੌਕਾ ਆਉਂਦਾ ਆ ਸੁਖਬੀਰ ਭੰਡਾਲ ਜੀ, ਵੀ ਲੋਕਾਂ ਨੂੰ ਲੱਗਦਾ ਵੀ ਘਰ ਖਰੀਦੀਏ ਨਾ ਖਰੀਦੀਏ, ਛੱਛੋ ਪੰਚ ਵਿੱਚ ਹੁੰਦੇ, ਡਾਇਲਮਾ 'ਚ ਹੁੰਦੇ ਆ। ਸੋ ਉਹਨਾਂ ਨੂੰ ਲੱਗਦਾ ਵੀ ਕੀ ਇੱਦਾਂ ਇਨਵੈਸਟਮੈਂਟ ਕਰਨੀ ਜਾਂ ਰੀਅਲ ਅਸਟੇਟ ਜਾਂ ਕਮਰਸ਼ੀਅਲ ਜਾਂ ਬਿਜ਼ਨਸ ਕੋਈ ਵੀ ਚੀਜ਼ ਜਿਹੜੀ ਹੈ ਖਰੀਦਣੀ, ਚਾਹੇ ਹੋਮ ਆ, ਵੀ ਉਹ ਕੰਮ ਠੀਕ ਹੋਊਗਾ ਕਿ ਨਹੀਂ ਹੋਊਗਾ। ਸੋ ਜਿਹੜੇ ਇਸ ਟਾਈਮ ਅਜਿਹੇ ਸਵਾਲਾਂ ਦਾ ਆਪਣੇ ਅੰਦਰ ਜਵਾਬ ਲੱਭ ਰਹੇ ਆ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਹਾਂਜੀ, ਇਹ ਸਵਾਲ ਬਹੁਤ ਹੀ ਇੰਪੋਰਟੈਂਟ ਆ, ਜਿਵੇਂ ਤੁਸੀਂ ਕਿਹਾ, ਤੇ ਬਹੁਤ ਕਹਿ ਲਓ ਕਿ ਹਰ ਇੱਕ ਦੇ ਮਨ ਦੇ ਵਿੱਚ ਇਹ ਜ਼ਰੂਰ ਉੱਭਰ ਰਿਹਾ। ਦੇਖੋ, ਇਹਦੇ ਦੋ ਆਨਸਰ ਆ। ਜੇ ਤੇ ਆਪਣੇ ਰੀਅਲ ਸਟੇਟ ਤੁਸੀਂ ਰੈਜ਼ੀਡੈਂਸ਼ੀਅਲ ਰੀਅਲ ਸਟੇਟ ਮੰਨ ਲਓ ਘਰ ਲੈਣਾ ਵਾ ਜੀ, ਤੇ ਮੈਂ ਇਵੇਂ ਸੋਚਦਾ ਵਾਂ ਕਿ ਲੋੜ ਦਾ ਮੁੱਲ ਕੋਈ ਨਹੀਂ ਹੁੰਦਾ। ਜੇ ਤੁਸੀਂ ਹਜੇ ਵੀ ਅਪਾਰਟਮੈਂਟ ਰਹਿ ਰਹੇ ਹੋ ਤੇ ਤੁਹਾਡੇ ਮਨ ਵਿੱਚ ਕੋਈ ਸੁਪਨਾ ਹੈ ਘਰ ਲੈਣ ਦਾ, ਤੁਸੀਂ ਕੁਆਲੀਫਾਈ ਕਰ ਰਹੇ ਹੋ, ਤੁਹਾਡੀ ਜੌਬ ਜਿਹੜੀ ਉਹ ਸਟਰੋਂਗ ਆ ਤੇ 2 ਸਾਲ ਦੀ ਟੈਕਸ ਰਿਟਰਨ ਤੁਹਾਡੀ ਸਟਰੋਂਗ ਆ, ਤੇ ਫਿਰ ਘਰ ਜਿਹੜਾ ਉਹ ਲੈ ਲੈਣਾ ਚਾਹੀਦਾ ਵਾ। ਉਹਦਾ ਰੀਜ਼ਨ ਇਹ ਆ ਕਿ ਇੱਕ ਤਾਂ ਤੁਸੀਂ ਐਕੁਇਟੀ ਬਿਲਡ ਕਰੋਗੇ, ਦੂਜਾ ਇਹ ਆ ਕਿ ਜਿਹੜੀ ਜੇ ਮੰਨ ਲਓ ਤੁਹਾਨੂੰ ਇੰਟਰਸਟ ਰੇਟ ਉਹ ਹਾਈ ਵੀ ਮਿਲ ਗਿਆ, ਹਾਈ ਤੋਂ ਭਾਵ ਕਿ ਜੋ ਅੱਜ ਕੱਲ੍ਹ ਚੱਲ ਰਿਹਾ 5.5% 6% ਕੁਛ ਇਸ ਰੇਂਜ ਦੇ ਵਿੱਚ ਜੀ, ਤੇ ਫਿਰ ਤੁਸੀਂ 2-2.5 ਸਾਲ ਬਾਅਦ ਜਦੋਂ ਮਾਰਕੀਟ ਫਿਰ ਜਿਹੜੀ ਉਹ ਸਹੀ ਹੁੰਦੀ ਆ, ਤੁਸੀਂ ਰੀਫਾਈਨੈਂਸ ਕਰ ਸਕਦੇ ਹੋ। ਪਰ ਦੇਖੋ, ਉਮਰ ਦੇ ਨਾਲ ਜਿਹੜੀਆਂ ਚੀਜ਼ਾਂ ਬਦਲਦੀਆਂ ਰਹਿੰਦੀਆਂ। ਜੇ ਤੁਹਾਡੇ ਬੱਚੇ ਉਸ ਏਜ ਗਰੁੱਪ ਦੇ ਆ ਜਿਹੜੇ ਸਵਿਮਿੰਗ ਪੂਲ ਨੂੰ ਮੰਨਣਾ ਚਾਹੁੰਦੇ ਆ, ਜਾਂ ਤੁਹਾਡੇ ਕੁਝ ਸੁਪਨੇ ਆ, ਉਹ ਪੂਰੇ ਕਰ ਲੈਣੇ ਚਾਹੀਦੇ ਜੇ ਤੁਹਾਡੀ ਜੌਬ ਜਿਹੜੀ ਆ ਉਹ ਉਹਨੂੰ ਕੁਆਲੀਫਾਈ ਕਰ ਰਹੀ ਲੋਨ ਨੂੰ। ਸੋ ਜਿਹਨੇ ਵੇਚਣਾ ਵਾ ਉਹਦੇ ਲਈ ਵੀ ਠੀਕ ਆ। ਹਜੇ ਵੀ ਘਰ ਜਿਹੜੇ ਵਿਕ ਰਹੇ ਆ, ਜੇ ਤੁਸੀਂ ਚਾਹੁੰਦੇ ਆ ਘਰ ਵੇਚਣਾ, ਤੇ ਮੈਨੂੰ ਲੱਗਦਾ ਵਾ ਕਿ ਤੁਸੀਂ ਘਰ ਜਿਹੜਾ ਤੁਹਾਨੂੰ ਹੁਣ ਮੌਕਾ ਹੈ ਵੇਚ ਦੇਣਾ ਚਾਹੀਦਾ। ਹਜੇ ਵੀ ਬਾਇਰ ਜਿਹੜੇ ਉਹ ਮਾਰਕੀਟ 'ਚ ਹੈ। ਜੀ, ਦੂਜਾ ਦੂਜਾ ਜਿਹੜਾ ਕਮਰਸ਼ੀਅਲ ਰੀਅਲ ਸਟੇਟ ਆ ਉਹਦਾ ਥੋੜਾ ਵੱਖਰਾ ਵਾ ਜੀ। ਉਹ ਜ਼ਰੂਰ ਜੇ ਤਾਂ ਤੁਸੀਂ ਕੋਈ ਆਪਣਾ ਮੰਨ ਲਓ, ਕਈ ਵਾਰੀ ਆਪਣੇ ਮਨ ਵਿੱਚ ਹੁੰਦਾ ਕਿ ਮੈਂ ਹੁਣ ਜੌਬ ਕਰਦਾ ਵਾਂ, ਮੈਂ ਬਿਜ਼ਨਸ ਓਨ ਕਰਨਾ ਚਾਹੁੰਦਾ ਵਾਂ, ਤੇ ਉਹਦੇ ਲਈ ਮੌਕਾ ਸਦਾ ਹੀ ਵਧੀਆ ਹੁੰਦਾ ਵਾ। ਕੋਈ ਇੰਟਰਸਟ ਰੇਟ 'ਚ ਇੰਨਾ ਫਰਕ ਨਹੀਂ ਪੈਂਦਾ, ਪਰ ਉਹਦੇ ਵਿੱਚ ਤੁਸੀਂ ਆਪਣਾ ਪ੍ਰੋਫਿਟ ਐਂਡ ਲਾਸ ਜਿਹੜਾ ਉਹ ਦੇਖਣਾ ਹੁੰਦਾ। ਜੇ ਤੁਹਾਨੂੰ ਉਹ ਬਿਜ਼ਨਸ ਏਦਾਂ ਮਨ ਨੂੰ ਭਾਉਂਦਾ ਵਾ ਕਿ ਪ੍ਰੋਫਿਟੇਬਲ ਆ, ਇਹਦੇ ਵਿੱਚੋਂ ਜੋ ਮੈਂ ਮੰਨ ਲਓ ਕਿ ਜੌਬ ਜਿਹੜੀ ਇਸ ਵੇਲੇ ਕਰ ਰਿਹਾ ਉਹ ਤੋਂ ਜ਼ਿਆਦਾ ਪੈਸੇ ਜਿਹੜੇ ਨੈਟ ਪ੍ਰੋਫਿਟ ਉਹ ਕਮਾ ਸਕਦਾ, ਪਲੱਸ ਉਹਦੇ ਨਾਲ ਤੁਸੀਂ ਉਹਦੇ ਵਿੱਚ ਵੀ ਐਕੁਇਟੀ ਜਿਹੜੀ ਉਹ ਬਿਲਡ ਕਰਦੇ ਆ, ਤੇ ਉਹ ਬਿਜ਼ਨਸ ਜੇ ਤੁਸੀਂ ਕੋਈ ਕਮਰਸ਼ੀਅਲ ਬਿਜ਼ਨਸ ਲੈਣਾ ਚਾਹੁੰਦੇ, ਅਪਾਰਟਮੈਂਟ ਕੰਪਲੈਕਸ ਚਾਹੁੰਦਾ ਲੈਣਾ, ਉਹਦੇ ਵਿੱਚ ਤੁਸੀਂ ਪ੍ਰੋਫਿਟ ਐਂਡ ਲਾਸ ਨੂੰ ਜ਼ਰੂਰ ਦੇਖਣਾ ਹੁੰਦਾ। ਸਭ ਤੋਂ ਇੰਪੋਰਟੈਂਟ ਉਹੀ ਆ। ਜੇ ਇੰਟਰਸਟ ਰੇਟ ਵਧੇ ਆ ਤੇ ਕੋਈ ਗੱਲ ਨਹੀਂ, ਕਿਉਂਕਿ ਤੁਸੀਂ ਉਹਨੂੰ ਵਿੱਚੋਂ ਮਾਈਨਸ ਕਰ ਲੈਣਾ, ਨੈਟ ਇਨਕਮ ਕੱਢਦੇ ਆ। ਤੇ ਜੇ ਤੁਹਾਨੂੰ ਲੱਗਦਾ ਫਿਰ ਵੀ ਜਿਹੜਾ ਇਹ ਬਿਜ਼ਨਸ ਮੈਨੂੰ ਫਾਇਦੇਮੰਦ ਹੋ ਸਕਦਾ, ਤੇ ਹਰ ਇੱਕ ਮੌਕਾ ਹੀ ਉਹ ਵਧੀਆ ਹੁੰਦਾ, ਤੇ ਮੌਕੇ ਨੂੰ ਕਦੀ ਖੁੰਝਣ ਨਹੀਂ ਦੇਣਾ ਚਾਹੀਦਾ। ਜੀ, ਜੀ। ਸੁਖਬੀਰ ਭੰਡਾਲ ਜੀ, ਕਨਵੈਨਸ਼ਨਲ ਲੋਨਸ ਹੁੰਦੇ, ਜੰਬੋ ਲੋਨਸ ਹੁੰਦੇ ਆ। ਹੁਣ ਕਨਵੈਨਸ਼ਨਲ ਲੋਨਸ ਦੇ ਪ੍ਰਾਈਸ ਇੰਟਰਸਟ ਰੇਟ ਵੱਧ ਚੁੱਕੇ ਆ। ਕਿ ਜੰਬੋ ਲੋਨਸ ਦੇ ਵੀ ਇੰਟਰਸਟ ਰੇਟ ਵਧੇ ਆ, ਜਾਂ ਉੱਥੇ ਕੀ ਆ ਕਿ ਹੁਣ ਇਹ ਮੌਕਾ ਹੈ ਵੀ ਜਿਹੜਾ ਸੋਚਦਾ ਸੀ ਮੈਂ ਥੋੜਾ ਛੋਟਾ ਘਰ ਲੈਣਾ, ਥੋੜਾ ਵੱਡਾ ਘਰ ਲੈ ਲਵਾਂ, ਵੀ ਜੰਬੋ ਲੋਨ ਦਾ ਵੀ ਇੰਟਰਸਟ ਰੇਟ ਉਹਨੂੰ ਤਕਰੀਬਨ ਓਨਾ ਕੀ ਮਿਲਣਾ? ਹਾਂਜੀ, ਦੇਖੋ, ਜੇ ਇਹ ਜਿਹੜਾ ਜਦੋਂ ਪ੍ਰਾਈਮ ਰੇਟ ਵੱਧਦਾ ਵਾ, ਜਦੋਂ ਫੈਡ ਵਧਾਉਂਦੀ ਆ ਰੇਟ, ਉਹਦਾ ਸਾਰੇ ਇਫੈਕਟ ਪੈਂਦਾ ਵਾ। ਜੰਬੋ ਲੋਨ ਤੇ ਵੀ ਉਸ ਚੀਜ਼ ਦਾ ਇਫੈਕਟ ਜਿਹੜਾ ਪੈ ਰਿਹਾ ਵਾ। ਪਰ ਇਹ ਜ਼ਰੂਰ ਆ ਕਿ ਬਈ ਜਿਵੇਂ ਪਿੱਛੇ ਜੇ ਇਹਨਾਂ ਨੇ ਕੀ ਕੀਤਾ ਸੀਗਾ ਕਿ ਸਾਰੀਆਂ ਕਾਉਂਟੀਜ਼ ਦੇ ਵਿੱਚ ਜਿਹੜੀ ਲਿਮਿਟ ਸੀਗੀ ਉਹ ਕਨਵੈਨਸ਼ਨਲ ਲੋਨ ਦੀ ਵੀ ਵਧਾ ਦਿੱਤੀ, ਤੇ ਨਾਲ ਦੀ ਨਾਲ ਜੰਬੋ ਲੋਨ ਦੀ ਵੀ ਜਿਹੜੀ ਉਹ ਲਿਮਿਟ ਜਿਹੜੀ ਉਹ ਵੱਧ ਗਈ। ਠੀਕ ਹੈ। ਸੋ ਹਾਂਜੀ, ਉਹਦੇ ਵਿੱਚ ਇਹ ਤੁਹਾਡੇ ਕੁਐਸਚਨ ਦਾ ਆਨਸਰ ਆ ਵੀ ਹਾਂ, ਫਰਕ ਜਿਹੜਾ ਵਾ ਉਹ ਜ਼ਰੂਰ ਪੈਂਦਾ ਵਾ
ਉਹ ਜੰਬੋ ਲੋਨ ਦੇ ਰੇਟ ਤੇ ਵੀ ਪਿਆ ਤੇ ਨਾਲ ਦੀ ਨਾਲ ਜਿਹੜਾ ਆਪਣਾ ਕਨਵੈਨਸ਼ਨਲ ਲੋਨ ਆ ਉਹਦੇ ਉੱਤੇ ਵੀ ਪਿਆ ਹੋਇਆ। ਜੀ ਸੁਖਬੀਰ ਜੀ, ਬਹੁਤ ਸਾਰੇ ਸਾਡੇ ਵੀ ਕਾਲਸ ਆਉਂਦੀਆਂ ਨੇ, ਬਹੁਤ ਸਾਰੇ ਲੋਕ ਇਸ ਸਿਚੁਏਸ਼ਨ 'ਚ ਫਸੇ ਹੋਏ ਆ ਜਿਨ੍ਹਾਂ ਨੇ ਨਵੇਂ ਘਰਾਂ ਦੀਆਂ ਆਫਰ ਦਿੱਤੀਆਂ ਸੀਆਂ ਬਿਲਡਰਸ ਨੂੰ ਬਣਾਉਂਦਿਆਂ। ਹੁਣ 7 8 10 12 ਮਹੀਨੇ ਵੀ ਹੋ ਗਏ ਕਿਉਂਕਿ ਮਟੀਰੀਅਲ ਬੜਾ ਮਹਿੰਗਾ ਸੀ, ਬਿਲਡਰ ਹੌਲੀ ਹੌਲੀ ਬਣਾ ਰਹੇ ਸੀ। ਤੇ ਹੁਣ ਇੱਕ ਪਾਸੇ ਤਾਂ ਉਹਨਾਂ ਨੂੰ ਇਹ ਆ ਵੀ ਅਸੀਂ ਸੋਚ ਰਹੇ ਸੀ 2.5% ਤੇ ਵਿਆਜ ਮਿਲਣਾ, ਹੁਣ ਮੇਬੀ 6 ਤੇ ਮਿਲੇ, ਪਰ ਜੇ ਅੱਜ 70 ਬੇਸਿਸ ਪੁਆਇੰਟ ਵੱਧ ਗਿਆ ਤੇ 7 ਤੱਕ ਵੀ ਜਾ ਸਕਦਾ। ਤੇ ਦੂਸਰੇ ਪਾਸੇ ਜਦੋਂ ਉਹਨਾਂ ਨੇ ਘਰ ਦੀ ਪ੍ਰਾਈਸ ਐਕਸੈਪਟ ਕੀਤੀ ਸੀ ਉਹਦੇ ਨਾਲੋਂ $1,00,000 ਵੱਧ ਗਈ ਆ। ਸੋ ਤੁਹਾਨੂੰ ਲੱਗਦਾ ਵੀ ਉਹਨਾਂ ਨੂੰ ਐਡਜਸਟੇਬਲ ਲੋਨ ਜਿਹੜੇ ਹੁੰਦੇ ਆ 10 ਸਾਲਾਂ ਦਾ ਜਾਂ 5 ਸਾਲਾਂ ਦਾ, ਮੈਂ ਦੇਖਦਾ ਸੀ ਨਿਊਜ਼, ਉਹਨਾਂ ਦੀ ਹੁਣ ਡਿਮਾਂਡ ਵੱਧਦੀ ਗਈ ਆ, ਉਹ ਲੈ ਕੇ ਘਰ ਨਹੀਂ ਛੱਡਣਾ ਚਾਹੀਦਾ? ਹਾਂਜੀ, ਦੇਖੋ ਫਿਰ ਗੱਲ ਉੱਥੇ ਹੀ ਆਉਂਦੀ ਆ ਕਿ ਲੋੜ ਦਾ ਮੁੱਲ, ਕਿ ਤੁਹਾਡੀ ਲੋੜ ਕਿਵੇਂ ਆ। ਜੇ ਮੰਨ ਲਓ ਕਿ ਤੁਸੀਂ ਅਪਗ੍ਰੇਡ ਕਰ ਰਹੇ ਸੀਗੇ ਤੇ ਤੁਹਾਨੂੰ ਲੱਗਦਾ ਵਾ ਕਿ ਜਿਹੜਾ ਮੈਂ ਕਰ ਰਿਹਾ ਉਹ ਵੀ ਵਧੀਆ ਵਾ, ਤੇ ਤੁਹਾਨੂੰ ਜੇ ਤੁਹਾਡਾ ਮਨ ਕਰਦਾ ਵੇਟ ਕਰ ਸਕਦੇ, ਜੇ ਇਵੇਂ ਲੱਗ ਰਿਹਾ ਵਾ ਕਿ ਬਈ ਪ੍ਰਾਈਸ ਜਿਹੜਾ ਵਾ ਕਾਫੀ ਡਿਫਰੈਂਸ ਪੈ ਗਿਆ ਜਾਂ ਇੰਟਰਸਟ ਰੇਟ ਵੱਧ ਗਿਆ। ਪਰ ਨਾਲ ਦੀ ਨਾਲ ਜਿਵੇਂ ਤੁਸੀਂ ਆਰਮ ਰੇਟ ਦਾ ਕਿਹਾ ਵਾ, ਹਾਂ ਇਹ ਬਹੁਤ ਵਧੀਆ ਆਈਡੀਆ ਵਾ। ਜਿਵੇਂ ਮੈਂ ਪਹਿਲਾਂ ਵੀ ਕਿਹਾ ਵਾ ਕਿ ਮਾਰਕੀਟ ਜਿਹੜੀ ਆ ਉਹ ਜੇ ਮੰਨ ਲਓ ਰੇਟ ਜਿਹੜੇ ਵੱਧ ਵੀ ਰਹੇ ਆ, ਆਪਾਂ ਚਲੋ ਕਿਆਸਾ ਹੀ ਲਾ ਸਕਦੇ ਹਾਂ ਕਿ ਆਉਂਦੇ 2-2.5 ਸਾਲਾਂ ਦੇ ਵਿੱਚ ਜਾਂ ਜਦੋਂ ਵੀ ਇਕਨੋਮੀ ਜਾਂ ਇਨਫਲੇਸ਼ਨ ਨੂੰ ਫਰਕ ਪੈਂਦਾ ਵਾ ਤੇ ਰੇਟਸ ਜਿਹੜੇ ਉਹ ਥੱਲੇ ਆਉਣਗੇ, ਇਵੇਂ ਆਪਾਂ ਸੋਚ ਰਹੇ ਹਾਂ। ਉਦੋਂ ਫਿਰ ਕੀ ਆ ਕਿ ਜੇ ਤੁਸੀਂ ਆਰਮ ਰੇਟ ਲਿਆ ਵਾ 5 ਸਾਲ ਦਾ, ਜਾਂ ਤੇ ਤੁਸੀਂ ਇਨ ਬਿਟਵੀਨ 5 ਸਾਲਾਂ ਦੇ ਵਿੱਚ ਆਪਣਾ ਜਿਹੜਾ ਘਰ ਰੀਫਾਈਨੈਂਸ ਕਰਾ ਲਓ। ਸੋ ਮੇਰੀ ਤੇ ਸਲਾਹ ਇਹ ਆ ਕਿ ਇੱਕ ਤੇ ਜ਼ਰੂਰ ਰੀਨੈਗੋਸ਼ੀਏਟ ਕਰਨਾ ਚਾਹੀਦਾ ਜਿੰਨੇ ਵੀ ਨਵੇਂ ਘਰ ਬੁੱਕ ਕਰਾਏ ਆ ਉਹਨਾਂ ਦੇ ਨਾਲ, ਬਿਲਡਰਸ ਨਾਲ, ਕਿਉਂਕਿ ਉਹ ਵੀ ਸੇਮ ਪੇਜ ਤੇ ਆ, ਉਹਨਾਂ ਨੂੰ ਪਤਾ ਵਾ ਕਿ ਵੀ ਪ੍ਰਾਈਸਿਸ ਜਿਹੜੇ ਉਹ ਥੱਲੇ ਜਾ ਰਹੇ ਆ। ਇਹ ਪੱਕੀ ਗੱਲ ਹੈ ਕਿ ਉਹ ਰੀਨੈਗੋਸ਼ੀਏਟ ਜਿਹੜਾ ਪ੍ਰਾਈਸ ਜਾਂ ਘਰ ਦਾ ਉਹ ਕਰਨਗੇ ਤੁਹਾਡੇ ਨਾਲ ਜ਼ਰੂਰ। ਹਾਂ, ਇੰਟਰਸਟ ਰੇਟ ਦੇ ਵਿੱਚ ਇੱਦਾਂ ਹੋ ਸਕਦਾ ਕਿ ਤੁਸੀਂ ਇਨਸੈਂਟਿਵ ਦੀ ਜਿਹੜੀ ਉਹ ਹੋਰ ਵੀ ਮੰਗ ਕਰ ਸਕਦੇ ਆ ਕਿ ਜਿਹੜੀਆਂ ਕਲੋਜ਼ਿੰਗ ਕਾਸਟ ਹੁੰਦੀਆਂ ਕਈ ਵਾਰੀ ਐਸਕਰੋ ਦੀਆਂ, ਉਹਦੇ ਵਿੱਚ ਉਹ ਕਾਫੀ ਤੁਹਾਡੀ ਜਿਹੜੀ ਉਹ ਮਦਦ ਕਰ ਸਕਦੇ ਆ। ਸੋ ਮੈਂ ਇਹ ਕਹੂੰਗਾ ਵੀ ਹਾਂ, ਜੇ ਲੋੜ ਆ ਤੇ ਜ਼ਰੂਰ ਕਰ ਲੈਣਾ ਚਾਹੀਦਾ ਆਰਮ ਰੇਟ, ਕਿਉਂਕਿ ਉਹਦੇ ਵਿੱਚ ਰੀਫਾਈਨੈਂਸ ਕਰ ਸਕਦੇ ਆ। ਦੂਜਾ ਰੀਨੈਗੋਸ਼ੀਏਟ ਵਾਲਾ ਜਿਹੜਾ ਟੂਲ ਹੈ ਉਹ ਜ਼ਰੂਰ ਤੁਸੀਂ ਵਰਤੋਂ ਵਿੱਚ ਲੈ ਕੇ ਆਓ ਕਿ ਉਹਨਾਂ ਦੇ ਨਾਲ ਗੱਲਬਾਤ ਕਰਕੇ ਸ਼ਾਇਦ ਤੁਸੀਂ ਘਰ ਦੀ ਪ੍ਰਾਈਸ ਘਟਵਾ ਲਓ ਜਾਂ ਐਸਕਰੋ ਦੇ ਵਿੱਚ ਹੋਰ ਇਨਸੈਂਟਿਵ ਕਲੋਜ਼ਿੰਗ ਦੇ ਵਿੱਚ ਲੈ ਲਓ।